ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚੀ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਮਾਰਚ 2017 16 ਚੇਤਨਾ ਅਨੁਸ਼ਾਹੀ ਸਮਤ 549 ਦਾ ਦਿਨ ਹੈ। ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਫੇਸਬੁੱਕ, ਸ਼ਾਵਾ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ 29 ਮਾਰਚ ਦਾ ਦਿਨ ਸਾਡੇ ਲਈ ਵਿਸ਼ੇਸ਼ ਅਹਿਮੀਅਤ ਵਾਲਾ ਦਿਨ ਹੈ ਜੀ, क्योंकि ਜਦੋਂ ਅਸੀਂ ਇਹ ਸ਼ਬਦ दोहराते हैं कि शहीद की जो मौत है वो कौम की हयात है, हयात तो हयात है, मौत भी हयात है। ਤੇ ਫਿਰ ਕਿਹਨਾਂ ਸ਼ਹੀਦਾਂ ਦੀ ਅਸੀਂ ਗੱਲ ਕਰੀਏ। ਬੀਤੇ ਦਾ ਸਾਡਾ ਇਤਿਹਾਸ, ਸ਼ਹੀਦਾਂ ਦਾ ਅਸੀਂ ਰੋਜ਼ਾਨਾ ਅਰਦਾਸ 'ਚ ਦੁਹਰਾਉਂਦੇ ਜੀ, ਔਰ ਪਿਛਲੇ ਆਲਮੋਸਟ 32-33 ਸਾਲ ਤੋਂ ਲਗਾਤਾਰਤਾ ਨਾਲ ਸ਼ਾਇਦ ਹੀ ਕੋਈ ਦਿਨ ਐਸਾ ਗੁਜ਼ਰਿਆ ਹੋਏਗਾ ਜਦੋਂ ਕਿ ਗੁਰੂ ਗ੍ਰੰਥ, ਗੁਰੂ ਪੰਥ ਦੀ ਆਨ ਸ਼ਾਨ ਲਈ ਪੰਜਾਬ ਦੀ ਧਰਤੀ ਤੇ ਕੁਰਬਾਨੀਆਂ ਨਾ ਹੋਈਆਂ ਹੋਣ। ਔਰ ਅੱਜ ਜਿਸ ਸ਼ਹੀਦ ਦੀ ਅਸੀਂ ਗੱਲ ਕਰ ਰਹੇ ਹਾਂ ਔਰ ਜਿਨ੍ਹਾਂ ਨੂੰ ਅਸੀਂ ਅੱਜ ਦਾ ਪ੍ਰੋਗਰਾਮ ਸਮਰਪਿਤ ਕਰਦੇ ਹਾਂ, ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਜਿਨ੍ਹਾਂ ਦਾ ਪਿੰਡ ਜੀ, ਅੱਜ ਤੋਂ ਠੀਕ 5 ਸਾਲ ਪਹਿਲਾਂ ਇਹ ਭਾਈ ਜਸਪਾਲ ਸਿੰਘ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਦੇ ਵਿਦਿਆਰਥੀ ਸਨ। ਔਰ ਇਹ ਉਹ ਪੀਰੀਅਡ ਸੀ ਮਾਰਚ ਦੇ ਦਿਨਾਂ ਦਾ ਜਦੋਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ, ਜਿਹੜੇ ਕਿ ਇਸ ਦੇ ਲਈ ਕਿ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਔਰ ਦੂਸਰੇ ਸਾਥੀ ਸਿੰਘਾਂ ਦੇ ਨਾਲ ਮਿਲ ਕੇ ਉਸ ਵੇਲੇ ਦੇ ਉਸ ਜ਼ਾਲਮ ਨੂੰ, ਜਿਹਨੇ ਕਿ 1992 ਤੋਂ 1994-95 ਤੱਕ ਜਦੋਂ ਤੱਕ ਉਸ ਦਾ ਅੰਤ ਹੋਇਆ ਜੀ, 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ। ਔਰ KP ਗਿੱਲ, ਬੇਅੰਤ ਸਿੰਘ ਦੀ ਇਸ ਟੀਮ ਨੇ ਜਿਹੜਾ ਇਸ ਕਿਸਮ ਦੇ ਜ਼ੁਲਮ ਕੀਤੇ ਕਿ ਇਹ ਖੌਫ ਸੀ ਕਿ ਜਿੰਨੇ ਕੁ ਇਸ ਨੇ ਨੌਜਵਾਨ ਮਾਰੇ ਨੇ, ਜੇ ਇਹਨੂੰ 2-2.5 ਸਾਲ ਹੋਰ ਮੌਕਾ ਮਿਲਿਆ ਤਾਂ ਇੰਨੇ ਉਹਨੇ ਹੋਰ ਮਾਰ ਦੇਣੇ ਨੇ। ਸੋ ਇਸ ਜਿਹਨੂੰ ਪ੍ਰੀਐਂਪਟ ਸਟ੍ਰਾਈਕ ਕਰਕੇ ਅੱਜ ਜਾਣਿਆ ਜਾਂਦਾ ਹੈ ਔਰ ਉਸ ਨੂੰ ਸਜ਼ਾ ਯਾਫਤਾ ਕੀਤਾ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਨੇ ਜੀ। ਔਰ ਇਸ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਪਹਿਲੇ ਦਿਨ ਤੋਂ ਕਬੂਲ ਕੀਤਾ ਔਰ ਅਦਾਲਤ ਨੂੰ ਕਾਰਨ ਵੀ ਦੱਸੇ ਕਿ ਭਾਈ ਅਸੀਂ ਇਹ ਐਕਸਟ੍ਰੀਮ ਸਟੈਪ ਕਿਉਂ ਲਿਆ ਜੀ। ਔਰ ਇਹਦੇ ਬਾਵਜੂਦ ਕਿ ਉਸ ਕਾਨੂੰਨੀ ਸਿਸਟਮ ਦੇ ਵਿੱਚ ਜਿਹੜੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਨੇ, ਉਹਨਾਂ ਦੇ ਲਈ ਕਦੇ ਕੋਈ ਕਾਨੂੰਨ ਜਿਹੜਾ ਹੈ ਉਹ ਇੰਪਲੀਮੈਂਟ ਨਹੀਂ ਹੁੰਦਾ, ਕੋਈ ਆਦੇਸ਼, ਕੋਈ ਫੈਸਲੇ ਨਹੀਂ ਹੁੰਦੇ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਔਰ ਡੈਥ ਵਾਰੰਟ ਰਿਪੀਟਡਲੀ ਜਿਹੜਾ ਹੈ ਚੰਡੀਗੜ੍ਹ ਦੀ ਅਦਾਲਤ ਵੱਲੋਂ, ਬੜੈਲ ਦੀ ਅਦਾਲਤ ਵੱਲੋਂ ਕੱਢੇ ਜਾ ਰਹੇ ਸੀ। ਔਰ ਇਸ ਮਹੀਨੇ ਦੇ ਅੰਤ ਦੇ ਉੱਤੇ ਹੀ ਜਿਹੜਾ ਹੈ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਸੀ। ਬਲੈਕ ਵਾਰੰਟ ਜਾਰੀ ਹੋ ਚੁੱਕਾ ਸੀ। ਹਾਲਾਂਕਿ ਉਸ ਵੇਲੇ ਦੇ ਡਾਇਰੈਕਟਰ ਜਨਰਲ ਪ੍ਰਿਜ਼ਨ ਸ਼ਸ਼ੀਕਾਂਤ, ਜਿਨ੍ਹਾਂ ਨੇ ਕੱਲ੍ਹ ਟੀਵੀ 84 ਦੇ ਉੱਤੇ 9:30 ਤੋਂ 10 ਦੇ ਪ੍ਰੋਗਰਾਮ 'ਚ ਇੰਟਰਵਿਊ ਦੇ ਵਿੱਚ ਵੀ ਦੱਸਿਆ ਕਿ ਕਿਵੇਂ ਪੰਜਾਬ ਦੇ ਵਿੱਚ ਡਰੱਗਸ ਜਿਹੜੀਆਂ ਨੇ ਇਹਨਾਂ ਸਿਆਸਤਦਾਨਾਂ ਨੇ ਲਿਆਂਦੀਆਂ ਨੇ ਔਰ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਇਸ ਵਿਸ਼ੇ ਦੇ ਉੱਤੇ ਪਟੀਸ਼ਨ ਫਾਈਲ ਕੀਤੀ ਹੋਈ ਹੈ। ਇਹ ਉਸ ਵੇਲੇ ਡਾਇਰੈਕਟਰ ਜਨਰਲ ਪ੍ਰਿਜ਼ਨ ਸਨ ਔਰ ਇਹਨਾਂ ਨੇ ਐਲਾਨੀਆ ਇਹ ਕਿਹਾ ਸੀ ਕਿ ਬੇਸ਼ੱਕ ਉਹਨਾਂ ਨੂੰ ਜਿਹੜਾ ਪਟਿਆਲਾ ਜੇਲ੍ਹ ਉਹਨਾਂ ਦੇ ਅੰਡਰ ਹੈ, ਭਾਈ ਰਾਜੋਆਣਾ ਪਟਿਆਲਾ ਜੇਲ੍ਹ ਸਨ, ਪਰ ਉਹ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਬਿਲਕੁਲ ਫਾਂਸੀ ਨਹੀਂ ਦੇਣਗੇ, ਨਾ ਹੀ ਉਹ ਕਿਸੇ ਹੋਰ ਥਾਂ ਦੇ ਜਿਹੜੀ ਹੈ ਉਹਦੇ ਉਹਨਾਂ ਨੂੰ ਹਵਾਲੇ ਕਰਨਗੇ ਕਿਸੇ ਹੋਰ ਜੇਲ੍ਹ 'ਚ ਫਾਂਸੀ ਦੇਣ ਦੇ ਲਈ ਜੀ। ਲੇਕਿਨ ਇਹਦੇ ਬਾਵਜੂਦ ਇਸ ਗੱਲ ਦਾ ਖੌਫ ਸੀ ਕਿਉਂਕਿ ਜਿਸ ਕਿਸਮ ਦਾ ਵਰਤਾਰਾ ਇਹ ਹਕੂਮਤ ਨੇ ਬੀਤਿਆਂ ਸਮਿਆਂ 'ਚ ਉਹ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੂੰ ਫਾਂਸੀ ਦੇਣ ਦਾ ਹੋਏ ਜਾਂ ਭਾਈ ਜਿੰਦੇ ਸੁੱਖੇ ਨੂੰ ਕਿ ਵੀ ਇਹ ਕੁਛ ਵੀ ਕਰ ਸਕਦੇ ਨੇ। ਸੋ ਪੰਜਾਬ ਭਰ ਦੇ ਵਿੱਚ ਇਸ ਮੁੱਦੇ ਦੇ ਉੱਤੇ ਪ੍ਰੋਟੈਸਟ ਦੀ ਕਾਲ ਸੀ। ਅਕਾਲੀਆਂ ਦੀ ਸਰਕਾਰ ਜਿਹੜੀ ਕਿ ਨਵੀਂ ਬਣੀ ਸੀ ਉਹ ਵੀ ਬਰੌਨੀ ਪੁਆਇੰਟਸ ਬਣਾਉਣਾ ਚਾਹੁੰਦੇ ਸਨ ਔਰ ਗੁਰਦਾਸਪੁਰ ਦੇ ਵਿੱਚ ਇਸ ਮੁੱਦੇ ਦੇ ਉੱਤੇ ਇੱਕ ਬੜਾ ਪੀਸਫੁਲ ਪ੍ਰੋਟੈਸਟ ਜਿਹਦੇ 'ਚ ਕਿ
ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟ, ਕਿਉਂਕਿ ਭਾਈ ਜਸਪਾਲ ਸਿੰਘ 19 ਸਾਲ ਦੀ ਇਹਨਾਂ ਦੀ ਉਮਰ ਸੀ ਉਦੋਂ, ਔਰ ਇਹ ਪਹਿਲੇ ਸਾਲ ਦੇ ਸਟੂਡੈਂਟ ਸਨ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਦੇ ਵਿੱਚ। ਔਰ ਇਸ ਤੋਂ ਇੱਕ ਦਿਨ ਪਹਿਲਾਂ, ਕਿਉਂਕਿ ਪੰਜਾਬ ਬੰਦ ਦੀ ਕਾਲ ਸੀ ਪਹਿਲਾਂ, ਔਰ ਇੱਕ ਦਿਨ ਪਹਿਲਾਂ ਗੁਰਦਾਸਪੁਰ ਦੇ ਵਿੱਚ ਹੀ ਸ਼ਿਵ ਸੈਨਾ ਦੇ ਗੁੰਡਿਆਂ ਨੇ ਕੁਝ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਲਾ ਕੇ ਉਹਨਾਂ ਦੀ ਬੇਅਦਬੀ ਕੀਤੀ ਸੀ। ਸੋ ਹੋਰ ਵੀ ਰੋਸ ਸੀ, ਲੇਕਿਨ ਪੂਰੀ ਤਰ੍ਹਾਂ ਸ਼ਾਂਤਮਈ ਪ੍ਰੋਟੈਸਟ ਸੀ। ਔਰ ਉਸ ਵੇਲੇ ਸੁਮੇਧ ਸੈਣੀ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦਾ, ਜਿਹੜਾ ਕਿ ਡਾਰਲਿੰਗ ਆਫ ਬਾਦਲਸ, ਔਰ ਉਹਨੇ ਜਿਹਨੇ ਕਿ ਬਾਅਦ ਦੇ ਵਿੱਚ ਜਿਹਦੇ ਹੁਕਮਾਂ ਥੱਲੇ ਈਵਨ ਬਹਿਬਲ ਕਲਾਂ ਦੇ ਵਿੱਚ ਵੀ ਗੋਲੀ ਚਲਾਈ ਗਈ, ਜਦੋਂ ਕਿ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਦਾਬ ਲਈ ਔਰ ਜਿਹੜੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ ਉਸ ਦੇ ਖਿਲਾਫ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜੀ। ਇਹ ਗੋਲੀ ਕਾਂਡ ਵੀ ਜਿਹੜਾ ਸਿੱਧੇ ਤੌਰ ਤੇ ਸੁਮੇਧ ਸੈਣੀ ਦੇ ਆਰਡਰ ਥੱਲੇ ਸੀ, ਕਿਉਂਕਿ ਇਹਦਾ ਔਰ ਜਦੋਂ ਇਹਨੇ ਆਪਣਾ ਚਾਰਜ ਵੀ ਦਿੱਤਾ ਹੈ ਔਰ ਦੂਸਰੇ ਡਿਪਾਰਟਮੈਂਟ 'ਚ ਗਿਆ, ਜਦੋਂ ਇੱਕ ਪ੍ਰੈਸ਼ਰ ਬਣਿਆ ਔਰ ਸੁਰੇਸ਼ ਅਰੋੜੇ ਨੂੰ ਇਹ ਲਿਆਏ ਡੀਜੀਪੀ ਦੇ ਤੌਰ ਤੇ, ਉਦੋਂ ਵੀ ਇਹਨੇ ਬਾਦਲਾਂ ਨੂੰ ਕਿਹਾ ਸੀ ਜੀ ਮੈਂ ਸਬਕ ਸਿਖਾ ਕੇ ਇਹਨਾਂ ਨੂੰ ਟਿਕਾਣੇ ਰੱਖਿਆ, ਤੁਸੀਂ ਜਿਹੜਾ ਇਹ ਬੜਾ ਵੱਡੀ ਗਲਤੀ ਕਰ ਰਹੇ ਹੋ, ਇਹਨਾਂ ਦੇ ਨਾਲ ਨਰਮੀ ਨਾਲ ਵਰਤਾਰਾ ਕਰਕੇ ਲੋਕਾਂ ਦੇ ਨਾਲ, ਮਤਲਬ ਹੈ ਸਿੱਖਾਂ ਦੇ ਨਾਲ ਜੀ। ਸੋ ਜ਼ਾਹਰ ਹੈ ਕਿ ਇਹ ਡਾਇਰੈਕਟਲੀ ਇਹਦੇ ਹੁਕਮਾਂ ਦੇ ਥੱਲੇ ਗੁਰਦਾਸਪੁਰ ਦੇ ਵਿੱਚ ਪੁਲਿਸ ਨੇ ਪੀਸਫੁਲ ਜਿਹੜੇ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ ਉਹਨਾਂ ਦੇ ਉੱਤੇ ਗੋਲੀ ਚਲਾਈ। ਸ਼ਹੀਦ ਭਾਈ ਜਸਪਾਲ ਸਿੰਘ ਮੌਕੇ ਤੇ ਸ਼ਹੀਦ ਹੋਏ ਔਰ ਇਹਨਾਂ ਨੇ ਜਿਹੜੇ ਅਖੀਰਲੇ ਸ਼ਬਦ ਇਹਨਾਂ ਦੇ ਮੂੰਹ ਤੋਂ ਨਿਕਲੇ, ਵਾਹਿਗੁਰੂ ਮੇਰੇ ਗੋਲੀ ਵੱਜ ਗਈ ਜੀ। ਔਰ 2-3 ਹੋਰ ਜਿਹੜੇ ਨੇ ਗੰਭੀਰ ਜ਼ਖਮੀ ਸੀ, ਹੋਰਾਂ ਨੂੰ ਵੀ ਜਿਹੜੀਆਂ ਨੇ ਉਹ ਵੂੰਡ ਹੋਏ, ਪਰ ਬਾਕੀ ਰਿਕਵਰ ਕਰ ਗਏ। ਔਰ ਇਹ ਜਿਹੜਾ ਉਸ ਵੇਲੇ ਇੱਕ ਰੋਹ ਜਾਗ ਗਿਆ ਸੀ, ਇਹ 5 ਸਾਲ ਪਹਿਲਾਂ ਅੱਜ ਦੇ ਦਿਨ 2012 ਦੇ ਵਿੱਚ ਵਾਪਰਿਆ। ਔਰ ਇੰਨਾ ਕੁ ਰੋਹ ਸੀ, ਲੱਖਾਂ ਦੀ ਗਿਣਤੀ 'ਚ ਸਿੱਖ ਚਾਰ ਚੁਫੇਰਿਓਂ ਪਹੁੰਚ ਗਿਆ ਜਦੋਂ ਤੱਕ ਸ਼ਹੀਦ ਭਾਈ ਜਸਪਾਲ ਸਿੰਘ ਦਾ ਸੰਸਕਾਰ ਹੁੰਦਾ। ਔਰ ਮੈਂ ਅਜੇ ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਪਿਕਚਰਸ ਵੀ ਜੀ, ਕਿ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਦਾ ਨਾਂ ਸਰਬਜੀਤ ਕੌਰ, ਪਿਤਾ ਜੀ ਗੁਰਚਰਨਜੀਤ ਸਿੰਘ ਬਿੱਟੂ, ਜਿਵੇਂ ਉਹਨਾਂ ਨੇ ਇੱਕ ਸ਼ਹੀਦ ਦਾ ਤਾਂ ਆਪਣਾ ਮਾਣ ਹੈ, ਔਰ ਭਾਈ ਜਸਪਾਲ ਸਿੰਘ ਅੰਮ੍ਰਿਤਧਾਰੀ ਸਨ, ਬਹੁਤ ਛੋਟੀ ਉਮਰ 'ਚ ਸਿੱਖੀ ਦੀ ਲਿਵ, ਗੁਰਬਾਣੀ ਦਾ ਸਹਾਰਾ, ਆਸਰਾ ਔਰ ਖੰਡੇ ਬਾਟੇ ਦੀ ਪੌਲ ਉਹਨਾਂ ਨੇ ਛਕੀ ਜੀ। ਪਰ ਜਿਵੇਂ ਪੇਰੈਂਟਸ ਨੇ ਵੀ ਜਿਸ ਗ੍ਰੇਸ ਦੇ ਨਾਲ ਮਾਂ ਨੇ ਆਪਣੇ ਸ਼ਹੀਦ ਪੁੱਤਰ ਨੂੰ ਵਿਦਾ ਕੀਤਾ, ਇੱਕੋ ਇੱਕ ਬੇਟਾ, ਇਹ ਸੌਖਾ ਨਹੀਂ ਹੈ। ਅਸੀਂ ਸਾਰੇ ਗ੍ਰਸਤੀ ਦੁਨਿਆਵੀ ਲੋਕ ਹੈ, ਔਰ ਅਸੀਂ ਜੇ ਦੇਖੀਏ ਕਿ ਸਾਡੇ ਲਈ ਔਲਾਦ ਜਿਸ ਦਾ ਕੰਨ ਤੱਤਾ ਹੋਏ ਤੇ ਉਹ ਮਾਪਿਓ ਲਈ ਸਹਾਰਨਾ ਔਖਾ ਹੁੰਦਾ ਹੈ, ਲੇਕਿਨ ਉਹਨਾਂ ਨੇ ਖਾਲਸਾਈ ਸਪਿਰਿਟ ਦਾ ਜਿਹੜਾ ਸਬੂਤ ਦਿੱਤਾ ਹੈ, ਬਾਕੀ ਪਰਿਵਾਰ ਦੇ ਭੈਣਾਂ ਨੇ ਵੀ। ਔਰ ਇਸ ਦੇ ਬਾਵਜੂਦ ਕਿ ਉਸ ਵੇਲੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੁਣ ਵੀ ਜਿਹੜਾ ਭਾਵੇਂ ਨਕਾਰਿਆ ਹੋਇਆ ਪੰਥ ਨੇ, ਪਰ ਸ਼੍ਰੋਮਣੀ ਕਮੇਟੀ ਦਾ ਬਜਟ ਸਮਾਗਮ ਹੋਇਆ, ਉੱਥੇ ਉਹ ਵੀ ਬੈਠਾ ਜਥੇਦਾਰ ਗੁਰਬਚਨ ਸਿੰਘ ਵੀ, ਔਰ ਗੁਰਮੁਖ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ, ਜਿਸ ਨੇ ਪੂਰੀ ਡੀਲ RSS ਨਾਲ ਬਣਾਉਣ ਦੀ ਕਿੰਨੀਆਂ ਖਬਰਾਂ ਜਾਂ ਕਿੰਨੀਆਂ ਜ਼ਿਕਰ ਕਰ ਕਰਕੇ ਵੀ ਹੁਣ ਤਾਂ ਜਿਵੇਂ ਥੱਕਣ ਵਾਲੀ ਗੱਲ ਹੋ ਜਾਂਦੀ ਹੈ। ਇਹ ਬਿਲਕੁਲ ਬੇਗੈਰਤ ਕਿਸਮ ਦੇ ਲੋਕ ਅਜੇ ਵੀ ਆਪਣੇ ਆਪ ਨੂੰ ਜਥੇਦਾਰ ਕਹਾਉਂਦੇ ਨੇ, ਔਰ ਇਹ ਉੱਥੇ ਜਿਹੜਾ ਇਹਨਾਂ ਦਾ ਜੀਣਾ ਹਰਾਮ ਸੀ, ਇਹਨਾਂ ਨੂੰ ਲੱਗਦਾ ਸੀ ਵੀ ਸਾਨੂੰ ਸਟੇਜ ਤੇ ਨਹੀਂ ਲੱਥਣ ਦੇਣਾ ਕਿਸੇ ਨੇ। ਮੌਕੇ ਤੇ ਕੌਮੀ ਸ਼ਹੀਦ ਐਲਾਨਿਆ, ਇਨਕੁਆਰੀ, ਇੱਧਰ ਉੱਧਰ, ਬਾਦਲਾਂ ਨੂੰ ਵਕਤ ਪਿਆ ਹੋਇਆ ਸੀ। ਸੋ ਉਹਨਾਂ ਨੇ ਝੂਠ ਝਾਟ ਬੋਲ ਕੇ ਉਹ ਵੇੜਾ ਲੰਘਾਇਆ। ਬੇਸ਼ੱਕ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਤਸਵੀਰ ਲਾਣਾ, ਇਹ ਹੁਣ ਇੰਨਾ ਕੁ ਸਿੱਖਾਂ ਦੇ ਸਟਰਗਲ ਦੀ ਗੱਲ ਰਹਿ ਗਈ ਹੈ ਕਿ ਸਾਡੀ ਤਸਵੀਰ ਮਿਊਜ਼ੀਅਮ 'ਚ ਲੱਗ ਜਾਏਗੀ, ਬਸ ਇਹੀ ਹੈ, ਇਹੀ ਸਾਡੇ। ਔਰ ਹਾਲਾਂ ਬਹੁਤ ਵਾਰ ਸਾਡੇ ਢਾਡੀ ਹੋਣ ਔਰ ਬੁਲਾਰੇ ਹੋਣ, ਦੂਜੇ ਹੋਣ, ਉਹ ਜਦੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲੱਗਦੇ ਨੇ ਤਾਂ ਇੱਕ ਸ਼ੇਅਰ ਘਿਸਿਆ ਪਿਟਿਆ ਸਾਰੇ ਹੀ ਸੁਣਾਉਣਗੇ ਕਿ ਸ਼ਹੀदों की चिताओं पे लगेंगे हर बरस मेले, वतन पे मरने वालों का बस यही बाकी निशान होगा। ਹੁਣ ਇਹ ਰਾਦਰ ਜਿਹਨੇ ਵੀ ਲਿਖਿਆ ਉਹਨੇ ਸ਼ਰਮ ਦਿੱਤੀ ਹੈ ਕਿ ਵੀ ਤੁਸੀਂ ਸ਼ਹੀਦਾਂ ਦੇ ਵਿਰਸੇ ਦਾ ਬਸ ਇਹੀ ਰਹਿ ਗਿਆ ਵੀ ਉੱਥੇ ਤੁਸੀਂ ਮੇਲਾ ਹੀ ਲਾਣਾ ਸਾਲ ਬਾਅਦ, ਕਿ ਵੀ ਆਹੀ ਨਿਸ਼ਾਨ ਰਹਿ ਗਿਆ। ਔਰ ਉਹਨੂੰ ਸਾਡੇ ਬੜੇ ਫਖਰ ਨਾਲ ਕਹਿਣਗੇ ਜੀ ਦੇਖੋ ਸ਼ਹੀਦਾਂ ਦੀ ਯਾਦ 'ਚ ਮੇਲੇ ਲੱਗ ਰਹੇ। ਉਹ ਮੇਲੇ ਲਾਣਾ ਮਕਸਦ ਨਹੀਂ ਹੈ ਮਰਨ ਵਾਲਿਆਂ ਦਾ, ਉਹਨਾਂ ਦਾ ਤਾਂ ਉਸ ਹੱਕ ਦੀ ਗੱਲ ਹੈ। ਸ਼ਹੀਦ ਅਰਬੀ ਦਾ ਸ਼ਬਦ ਗਵਾਹੀ ਦੇਣ ਵਾਲਾ, ਸ਼ਹਾਦਤ, ਜਿਹੜਾ ਕਿ ਉਸ ਨਿਜ਼ਾਮ ਨੂੰ ਬਦਲਣ ਦਾ ਤੁਹਾਡੇ ਤੋਂ ਪ੍ਰਣ ਲੈਂਦਾ ਔਰ ਤੁਹਾਨੂੰ ਤੁਹਾਡੇ ਤੋਂ ਐਕਸਪੈਕਟ ਕਰਦਾ ਹੈ ਕਿ ਤੁਸੀਂ ਉਹਨੂੰ ਤਬਦੀਲ ਕਰੋਗੇ। ਬਾਦਲ ਨਿਕਲ ਗਏ ਉਸ ਸਾਰੇ ਚੋਂ। ਇਹਨਾਂ ਜਥੇਦਾਰਾਂ ਨੂੰ ਜਿਹੜਾ ਵਰਤ ਕੇ ਅੱਜ 5 ਸਾਲ ਬੀਤਣ ਬਾਅਦ ਵੀ, ਔਰ ਇਹ ਇਨਕੁਆਰੀ
ਜੀ ਮੈਜਿਸਟ੍ਰੇਟ ਆ ਗਿਆ, ਦੂਜਾ ਹੋ ਗਿਆ, ਹਾਈ ਕੋਰਟ ਤੱਕ ਗਈ, ਲੇਕਿਨ ਇਹਦੇ ਬਾਵਜੂਦ ਉਹੀ ਜਿਨ੍ਹਾਂ ਨੂੰ ਵਕਤੀ ਤੌਰ ਤੇ ਸਸਪੈਂਡ ਕੀਤਾ ਜਾਂਦਾ ਹੈ ਉਹ ਵਾਪਸ ਜਿਹੜੇ ਨੇ ਆਪਣੇ ਅਹੁਦਿਆਂ ਤੇ ਆ ਜਾਂਦੇ ਨੇ, ਪ੍ਰਮੋਸ਼ਨ ਤੇ ਚਲੇ ਜਾਂਦੇ ਨੇ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਆ ਚਰਨਜੀਤ ਸ਼ਰਮਾ ਜਿਹਨੇ ਬਹਿਬਲ ਕਲਾਂ ਦੇ ਵਿੱਚ ਗੋਲੀ ਚਲਾਈ, ਸਸਪੈਂਡ ਹੋਇਆ, ਵਾਪਸ ਆਪਣੀ ਡਿਊਟੀ ਤੇ। ਜੋਰਾ ਸਿੰਘ ਕਮਿਸ਼ਨ ਬਣਿਆ, ਕੀ ਬਣਿਆ, ਕਿਹਨੂੰ ਸਜ਼ਾ ਯਾਫਤਾ ਕੀਤਾ, ਜਾਂ ਕਿਹੜਾ ਪੁਲਸੀਆ ਜਿਹੜਾ ਜਾਂ ਉਹਨਾਂ ਦੇ ਅੱਗੋਂ ਬੌਸ ਕਿਹਦੇ ਹੁਕਮਾਂ ਥੱਲੇ ਬਹਿਬਲ ਕਲਾਂ 'ਚ ਗੋਲੀ ਚੱਲੀ, ਗੁਰਦਾਸਪੁਰ 'ਚ ਕਿਹਦੇ ਹੁਕਮਾਂ ਥੱਲੇ ਚੱਲੀ। ਸੋ ਜ਼ਾਹਰ ਹੈ ਵੀ ਸਾਡੇ ਲਈ ਤਾਂ ਇਹੀ ਗੱਲ ਰਹਿ ਗਈ, ਜਿਵੇਂ ਉਹ 1980ਵਿਆਂ ਦੇ ਵਿੱਚ ਇੱਕ ਬੜੀ ਪੋਪੂਲਰ ਕਵੀਸ਼ਰੀ ਸੀ ਕਿ ਭਾਈ ਰੋ ਰੋ ਕੇ ਸਾਡੇ ਅਥਰੂ ਮੁੱਕ ਗਏ ਤੇ ਢੋ ਢੋ ਕੇ ਸਾਡੇ ਬਾਲਣ ਮੁੱਕ ਗਏ, ਕਿ ਅਸੀਂ ਸ਼ਮਸ਼ਾਨਾਂ 'ਚ ਬਾਲਣ ਢੋ ਢੋ ਕੇ ਜਿਹੜਾ ਆਪਣੇ ਬਾਲਣ ਲੱਕੜ ਮੁਕਾ ਦਿੱਤੀ ਹੈ ਤੇ ਰੋ ਰੋ ਕੇ ਸਾਡੇ ਅਥਰੂ ਮੁੱਕ ਗਏ ਨੇ। ਕੋਈ ਤਬਦੀਲੀ ਦਾ ਜਿਹੜਾ ਰਾਹ ਹੈ ਉਸ ਵੱਲ ਪੈਣ ਦੀ ਥਾਂ ਉਹ ਸਭ ਕੁਝ ਹੁੰਦਾ ਹੈ, ਫਿਰ ਉਹ ਸਿਰਫ ਪਰਿਵਾਰ ਵਾਲਿਆਂ ਲਈ ਰਹਿ ਜਾਂਦਾ ਹੈ ਕਿ ਉਹ ਉਸ ਗੱਲ ਨੂੰ ਅੱਗੇ ਤੋਰਨ। ਔਰ ਪਿਛਲੇ ਦਿਨਾਂ 'ਚ ਅਸੀਂ ਜਿਵੇਂ ਰਿਚਮੰਡ ਹਿੱਲ ਵੀ ਦੁਆਬਾ ਸਿੱਖ ਐਸੋਸੀਏਸ਼ਨ ਔਰ ਗੁਰਦੁਆਰਾ ਕਮੇਟੀ ਵੱਲੋਂ ਵੱਡਾ ਸਮਾਗਮ ਹੋਇਆ, ਬਾਹਰੋਂ ਇੱਕ ਪ੍ਰੈਸ਼ਰ ਬਣਿਆ। ਔਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਦਿਨਾਂ 'ਚ ਇੱਕ ਸਮਾਗਮ ਜਿਹੜਾ ਕਿ ਪਿੰਡ ਲਿੱਤੜਾਂ 'ਚ ਹੋਇਆ ਹੈ, ਲਿੱਤੜਾਂ ਭਾਈ ਰਵਿੰਦਰ ਸਿੰਘ ਹੋਰਾਂ ਦਾ ਪਿੰਡ ਹੈ, ਸ਼ਹੀਦ ਭਾਈ ਰਵਿੰਦਰ ਸਿੰਘ ਹੋਰਾਂ ਦਾ। ਔਰ ਇਸ ਵਾਰ ਉਹ ਸਮਾਗਮ ਜਿੱਥੇ ਦਲ ਖਾਲਸਾ ਦੇ ਆਗੂ ਆਏ, ਭਾਈ ਹਰਪਾਲ ਸਿੰਘ ਚੀਮਾ, ਭਾਈ ਕੰਵਰਪਾਲ ਸਿੰਘ, ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਉੱਥੇ ਆਏ। ਔਰ ਉਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਇਹ ਤਸਵੀਰਾਂ ਬਹੁਤ ਜਲਦੀ ਇਹਨਾਂ ਚਾਰਾਂ ਸ਼ਹੀਦਾਂ ਦੀਆਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲਾਵਾਂਗੇ। ਹੁਣ ਤੁਸੀਂ ਦੇਖੋ ਕਿ ਵੀ ਇਸ ਗੱਲ ਦੇ ਲਈ ਵੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਸ਼ਹੀਦੀ ਪਾਉਣ ਵਾਲੇ, ਸ਼ਹਾਦਤ ਉਹਨਾਂ ਦੀ 4 ਫਰਵਰੀ 1986 ਦੀ ਹੈ ਤੇ ਜੇ ਹੁਣ ਤਸਵੀਰਾਂ ਲੱਗਦੀਆਂ ਨੇ ਜਿਹਦੇ ਲਈ ਡਾਇਸਪੋਰਾ ਸਿੱਖਾਂ ਨੇ ਇੱਕ ਪੂਰੀ ਲੌਬੀ, ਇੱਕ ਮੁਹਿੰਮ ਵਿੱਢੀ, ਇੱਕ ਤੋਂ ਬਾਅਦ ਇੱਕ, ਉੱਥੇ ਵੀ ਪ੍ਰੈਸ਼ਰ ਬਿਲਟ ਹੋਇਆ ਥੋੜਾ ਬਹੁਤ। ਇਹ ਬਡੂੰਗਰ ਬਾਕੀਆਂ ਨਾਲੋਂ ਰਿਲੇਟਿਵਲੀ ਗੱਲ ਨੂੰ ਉਹਨੂੰ ਸਮਝ ਆ ਗਈ ਔਰ ਵੈਸੇ ਵੀ ਪਾਵਰ ਤੋਂ ਲੱਥ ਗਏ ਨੇ ਹੁਣ ਬਾਦਲ ਐਂਡ ਕੰਪਨੀ। ਇਹਨਾਂ ਨੂੰ ਵੀ ਕੁਝ ਸਿੱਖਾਂ ਨੂੰ ਦਿਖਾਉਣ ਲਈ ਚਾਹੀਦਾ। ਔਰ ਇਹੀ ਕਾਰਨ ਹੈ ਕਿ ਉਸ ਸਮਾਗਮ 'ਚ ਜਦੋਂ ਇਹ ਮੰਗ ਹੋਈ ਕਿ ਜੀ ਤੁਹਾਡੇ ਵੇਲੇ ਹੀ ਮੂਲ ਨਾਨਕਸ਼ਾਹੀ ਕੈਲੰਡਰ 2003 ਪਾਸ ਹੋਇਆ ਸੀ ਔਰ ਹੁਣ ਤੁਸੀਂ ਜਿਹੜਾ ਦੁਬਾਰਾ ਆਏ ਹੋ, ਇਹ ਜਿਹੜਾ ਇਹਦਾ ਹਿੰਦੂਕਰਨ ਕੀਤਾ, ਇਹਦੇ ਤੋਂ ਛੁਟਕਾਰਾ ਕਰਵਾਓ ਔਰ ਵਾਪਸ ਕਰੋ। ਉਹਨਾਂ ਨੇ ਐਫਰਮੇਟਿਵ, ਮੈਂ ਜਿਹੜੀ ਰਿਪੋਰਟ ਦੇਖੀ ਸਿੱਖ ਸਿਆਸਤ ਦੀ, ਕਿ ਐਫਰਮੇਟਿਵ ਸੀ ਉਹਨਾਂ ਦਾ ਜਵਾਬ। ਮਤਲਬ ਇਹ ਹੈ ਕਿ ਸੰਗਤ ਜੇ ਚਾਹੇਗੀ ਤੇ ਅਸੀਂ ਕਰਾਂਗੇ। ਸੋ ਜ਼ਾਹਰ ਹੈ ਵੀ ਹੁਣ ਉਹ ਉਦੋਂ RSS ਨੂੰ ਖੁਸ਼ ਕਰਨ ਦੇ ਲਈ ਉਹਦਾ ਅੱਧਾ ਹਿੰਦੂਕਰਨ ਕੀਤਾ, ਫਿਰ ਪੂਰਾ ਹਿੰਦੂਕਰਨ ਕੀਤਾ। ਹੁਣ ਇਹਨਾਂ ਨੂੰ ਲੱਗਦਾ ਹੈ ਇਸ ਵਾਰ ਜਿੰਨੇ ਐਨਾਲਿਸਿਸ ਆਏ ਨੇ ਇਹਨਾਂ ਦੇ ਅੰਦਰੂਨੀ ਹਲਕਿਆਂ 'ਚੋਂ ਵੀ ਕਿ ਭਾਈ ਅਸੀਂ ਤਾਂ ਸੌਦਾ ਸਾਧ ਨੂੰ ਖੁਸ਼ ਕਰਨ ਜਾਂ ਬਾਬਾ ਧੁੰਮਾ ਨੂੰ ਖੁਸ਼ ਕਰਨ ਤੇ ਰਹੇ, ਵੋਟਾਂ ਤਾਂ ਪਈਆਂ ਨਹੀਂ। ਇਸ ਦੇ ਉਲਟ ਰਾਦਰ ਉਹਦਾ ਸੌਦਾ ਸਾਧ ਦਾ ਆਪਣਾ ਕੁੜਮ ਵੀ ਹਾਰ ਗਿਆ ਉੱਥੋਂ। ਹਾਲਾਂਕਿ ਕਾਂਗਰਸ ਦੀ ਇੱਕ ਵੇਵ ਸੀ ਪੰਜਾਬ 'ਚ, ਲਗਭਗ 2/3 ਸੀਟਾਂ ਮਿਲੀਆਂ। ਕਿੰਨਾ ਕੁ ਇਨਫਲੂਐਂਸ ਹੈ ਸੌਦਾ ਸਾਧ ਦਾ ਕਿ ਜਿਹਨੂੰ ਉਹਨੇ ਇੰਡੋਰਸ ਕੀਤਾ ਸਾਰੇ ਉਮੀਦਵਾਰ ਅਕਾਲੀਆਂ ਦੇ ਹਾਰੇ, ਇਹਨਾਂ ਦਾ ਆਪਣਾ ਕੁੜਮ ਹਾਰਿਆ, ਪੁਆਰੋ ਵੋਟਾਂ ਸੌਦਾ ਸਾਧ ਦੀਆਂ। ਸੋ ਹੁਣ ਇਹਨਾਂ ਨੂੰ ਵੀ ਨਜ਼ਰ ਆਉਣ ਲੱਗ ਗਿਆ ਕਿ ਵੀ ਇਹ ਜਿਹੜਾ ਅਲਟੀਮੇਟਲੀ ਜਿਹੜਾ ਪੰਥਕ ਵੋਟ ਬੈਂਕ ਹੈ ਅਕਾਲੀਆਂ ਦਾ, ਉਹੀ ਉਹਨਾਂ ਨੂੰ ਸਰਵਾਈਵ ਕਰਵਾਉਂਦਾ ਰਿਹਾ ਔਰ ਇਹ ਪੰਥ ਨਾਰਾਜ਼ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਚਾਹੀਦਾ ਤਾਂ ਇਹ ਸੀ ਕਿ ਜੇ ਹੁਣ ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਨੇ, ਸ਼੍ਰੋਮਣੀ ਕਮੇਟੀ ਨੇ ਫੋਟੋ ਲਾਈ ਹੈ, ਅਕਾਲ ਤਖਤ ਨੇ ਸ਼ਹੀਦ ਐਲਾਨਿਆ ਤੇ ਸ਼ਹੀਦ ਭਾਈ ਜਸਪਾਲ ਸਿੰਘ ਦਾ ਦਿਨ ਕੌਮੀ ਪੱਧਰ ਦੇ ਉੱਤੇ। ਔਰ ਇਹ ਦੇਖੋ ਜਦੋਂ ਤੁਸੀਂ ਲਗਾਤਾਰਤਾ ਦੇਖਦੇ ਹੋ, ਬਹੁਤ ਵਾਰ ਹੁੰਦਾ ਹੈ ਕਿ ਜੀ ਕਹਿਣਗੇ ਜੀ ਛੱਡੋ 80ਵਿਆਂ 'ਚ ਕੀ ਹੋਇਆ, 90ਵਿਆਂ 'ਚ ਕੀ ਹੋਇਆ, ਹੁਣ ਹਾਲਾਤ ਬਦਲ ਗਏ। ਕੀ ਬਦਲਿਆ? 5 ਸਾਲ ਪਹਿਲਾਂ ਪੀਸਫੁਲ ਪ੍ਰੋਟੈਸਟ ਕਰ ਰਹੇ ਸਟੂਡੈਂਟ ਨੂੰ ਮਾਰਿਆ, ਉਹੀ ਪਾਰਟ ਅਸੀਂ ਫਿਰ 2016 ਦੇ ਵਿੱਚ ਉਸ ਦਾ ਦੁਹਰਾ ਦੇਖਦੇ ਕਿ ਭਾਈ 2015 'ਚ ਬੇਅਦਬੀ ਦਾ ਹੁੰਦਾ ਹੈ, ਫਿਰ ਬਹਿਬਲ ਕਲਾਂ ਕਾਂਡ, ਔਰ ਉਹੀ ਕੁਛ ਲਗਾਤਾਰਤਾ ਦੇ ਨਾਲ ਜਾਰੀ ਹੈ। ਸੋ ਅਸੀਂ ਜਿੱਥੇ ਔਰ ਉਹਨਾਂ ਦੇ ਪਿੰਡ ਸਮਾਗਮ ਹੋਇਆ ਔਰ ਅੱਜ ਭਾਈ ਜਸਪਾਲ ਸਿੰਘ ਹੇਰਾ ਜਿਹੜੇ ਪਹਿਰੇਦਾਰ ਦੇ ਐਡੀਟਰ ਨੇ, ਉਹਨਾਂ ਨਾਲ ਗੱਲਬਾਤ ਹੋਏਗੀ ਇਸ ਸਮਾਗਮ ਬਾਰੇ ਵੀ ਔਰ ਸ਼ਹੀਦ ਭਾਈ ਜਸਪਾਲ ਸਿੰਘ ਬਾਰੇ ਵੀ। ਅਸੀਂ ਸਮਝਦੇ ਹਾਂ ਵੀ ਜਿੱਥੇ ਸ਼ਹੀਦ ਸਾਡੇ ਲਈ ਮਾਣ ਨੇ, ਉਹਨਾਂ ਦੇ ਲਈ ਗੁਰੂ ਦੀ ਗੋਦ ਹੈ। ਉਹਨਾਂ ਨੇ ਤਾਂ ਆਲਰੇਡੀ ਜਦੋਂ ਇਸ ਮੁਕਾਮ ਨੂੰ ਹਾਸਿਲ ਕਰ ਲੈਂਦੇ ਨੇ ਸ਼ਹੀਦ ਸ਼ਹਾਦਤ ਦੇ, ਤੇ ਫਿਰ ਸੰਤ ਪਿੰਡਾਂ ਵਾਲੇ ਅਕਸਰ ਕਿਆ ਕਰਦੇ ਸੀ ਕਿ ਵੀ ਜਿਹੜਾ ਮੁਕਾਮ ਕਿਸੇ ਜਪੀਏ ਨੂੰ, ਤਪੀਏ ਨੂੰ ਔਰ ਸਾਧਨਾ ਵਾਲੇ ਨੂੰ ਔਰ ਹੋਰ ਜਿਹੜੇ ਆਪਣੇ ਆਪ ਨੂੰ ਹੱਠ ਦੇ ਰਾਹੀਂ
ਰੱਬ ਨੂੰ ਯਾਦ ਕਰਨ ਵੱਲ ਤੁਰਦੇ ਨੇ ਉਹ ਮੁਕਾਮ ਹਾਸਲ ਨਹੀਂ ਹੁੰਦਾ। ਉਹ ਸ਼ਹੀਦ ਦੇ ਲਈ ਸਿੱਧਾ ਹੀ ਰਸਤਾ ਜਿਹੜਾ ਹੈ ਉਹ ਗੁਰੂ ਦੀ ਗੋਦ ਦਾ ਹੁੰਦਾ ਹੈ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਵੀ ਸ਼ਹੀਦ ਭਾਈ ਜਸਪਾਲ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਆਪਣੀ ਕੌਮ ਨੂੰ ਵੀ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਅਸੀਂ ਕਿੰਨੀ ਕੁ ਲੰਬੀ ਲੜੀ ਹੋਰ ਸ਼ਹੀਦੀਆਂ ਦੀ ਜਿਹੜੀ ਹੈ ਉਹ ਜੋੜਦੇ ਜਾਵਾਂਗੇ ਔਰ ਕਿੰਨੇ ਕੁ ਜਿਹੜੇ ਨੇ ਉਹ ਗਫਲਤ 'ਚ ਸੁੱਤੇ ਰਹਿਣਗੇ। ਠੀਕ ਹੈ ਕਿ ਭਾਈ ਔਰ ਇੱਕ ਕਲਾਸ ਸਾਡੇ 'ਚ ਐਸੀ ਖੜੀ ਹੋਈ ਹੈ ਜਿਹੜੀ ਕੌਜ਼ ਵੱਲ ਸਮਰਪਿਤ ਹੋਣ ਦੀ ਥਾਂ ਆਜ਼ਾਦੀ ਦੀ ਗੱਲ ਕਰਨ ਦੀ ਥਾਂ ਉਹ ਕਹਿਣਗੇ ਜੀ ਇਹ ਸਾਡੇ ਨਾਲ ਇਵੇਂ ਇਸ ਲਈ ਹੋ ਰਿਹਾ ਕਿਉਂਕਿ ਅਸੀਂ ਸਿੱਖ ਨਹੀਂ ਰਹੇ ਤਾਂ ਹੀ ਸਾਨੂੰ ਮਾਰ ਪੈ ਰਹੀ। ਉਹ ਜਿਹੜੇ ਸਿੱਖ ਨੇ ਉਹ ਮਰ ਰਹੇ ਨੇ। ਜਿਹੜੇ ਅੰਮ੍ਰਿਤਧਾਰੀ ਜਿਹੜੇ ਕੌਮੀ ਅਣਖ ਵਾਲੇ ਕੌਮ ਨੂੰ ਪਿਆਰ ਕਰਨ ਵਾਲੇ ਨੇ ਇਸ ਆਰਗੂਮੈਂਟ ਨੂੰ ਬੰਦ ਕਰੋ। ਇਹ ਆਰਗੂਮੈਂਟ ਹੋਰ ਫਰਦਰ ਜਿਹੜਾ ਉਹ ਡਿਮਨਾਈਜ਼ ਕਰਦਾ ਹੈ ਸਾਡੀ ਸਟਰਗਲ ਨੂੰ ਵੀ ਔਰ ਸਾਨੂੰ ਵੀ। ਜਿਵੇਂ ਕਿ ਜਿਹੜੇ ਸਾਨੂੰ ਮਾਰ ਰਹੇ ਨੇ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਉਹ ਬਹੁਤ ਚੰਗੇ ਇਨਸਾਨ ਨੇ ਜਾਂ ਬੜੇ ਚੰਗੇ ਧਰਮੀ ਲੋਕ ਨੇ, ਗੁੰਡਿਆਂ ਦੇ ਹੱਥ 'ਚ ਪਾਵਰ ਆਈ ਹੋਈ ਹੈ। ਔਰ ਇਹਦਾ ਕਾਰਨ ਜੋ ਅੱਜ ਸਾਡੇ ਨਾਲ ਹੋ ਰਿਹਾ ਹੈ ਇਹ ਹੈ ਕਿ ਅਸੀਂ ਉਹ ਮੌਕੇ ਗਵਾਏ 47 ਦਾ ਗਵਾਇਆ, ਜੂਨ 84 ਤੋਂ ਬਾਅਦ ਜਿਨ੍ਹਾਂ ਅਕਾਲੀਆਂ ਦੇ ਹੱਥ 'ਚ ਬਾਰ-ਬਾਰ ਅਸੀਂ ਤਾਕਤ ਦਿੱਤੀ। ਇਹ ਸਭ ਤੋਂ ਵੱਡਾ ਕਾਰਨ ਨੇ। ਕੋਈ ਸਿੱਖਾਂ ਦਾ ਚੰਗਾ ਜਾਂ ਨਾ ਚੰਗਾ ਹੋਣਾ ਇਹਦੇ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਔਰ ਜਿਹੜੇ ਚੰਗੇ ਸਿੱਖ ਨੇ ਉਹੀ ਜਦੋਂ ਬੇਅਦਬੀ ਸੁਣਦੇ ਨੇ ਗੱਲ ਉਹਨਾਂ ਦੇ ਕੰਨ 'ਚ ਪੈਂਦੀ ਹੈ ਗੱਲ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹ ਨਿਕਲ ਪੈਂਦੇ ਨੇ ਔਰ ਉਹੀ ਗੋਲੀਆਂ ਦਾ ਸ਼ਿਕਾਰ ਹੁੰਦੇ ਨੇ, ਉਹੀ ਜ਼ਖਮੀ ਹੁੰਦੇ ਨੇ, ਉਹੀ ਜੇਲ੍ਹਾਂ 'ਚ ਜਾਂਦੇ ਨੇ। ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਚੰਗੇ ਸਿੱਖ ਹੋਣ ਦੀ। ਔਰ ਮੈਂ ਇਹ ਸਮਝਦਾ ਵੀ ਇਹ ਜਿਹੜੇ ਇਸ ਕਿਸਮ ਦਾ ਭਗੌੜਾਪਨ ਹੈ ਬਹੁਤ ਸਾਰੀ ਸਾਡੀ ਧਾਰਮਿਕ ਸ਼੍ਰੇਣੀ ਇਹ ਆਰਗੂਮੈਂਟ ਮੈਂ 36 ਵਾਰੀ ਸੁਣਿਆ। ਫਿਰ ਉਸ ਤੋਂ ਅੱਗੇ ਵਾਲੇ ਹੋਣਗੇ ਜੀ ਖਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਏਗਾ। ਹੁਣ ਆ ਜਿਨ੍ਹਾਂ ਨੇ ਅਕਾਲੀਆਂ ਦੀ ਸਰਕਾਰ ਵੇਲੇ ਭਾਈ ਜਸਪਾਲ ਸਿੰਘ ਸ਼ਹੀਦ ਹੋਏ ਨੇ ਉਹ ਜਥੇਦਾਰ ਵੀ ਉੱਥੇ ਬੈਠੇ ਸਟੇਜ ਤੇ, ਬਾਦਲ ਵੀ, ਦੂਜੇ ਵੀ ਸਾਰੇ ਅਕਾਲੀ ਇਹ ਖਾਲਸੇ ਨਹੀਂ ਬਣੇ ਹੋਏ। ਹੁਣ ਤੁਸੀਂ ਕਹੋ ਜੀ ਅਸਲੀ ਖਾਲਸੇ ਅਸਲੀ ਦਾ ਤੁਹਾਡੇ ਕੋਲ ਕਿਹੜਾ ਸਰਟੀਫਿਕੇਟ ਹੈ? ਸੋ ਕੁੱਲ ਮਿਲਾ ਕੇ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਵੀ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੁੰਦੀ ਹੈ ਉਹ ਚੰਮਦੀਆਂ ਚਲਾਉਂਦੇ ਨੇ ਔਰ ਉਹਨਾਂ ਨੂੰ ਫਿਰ ਤੁਹਾਡੀ ਕੌਮ 'ਚੋਂ ਹੀ ਤੁਹਾਡੀ ਸ਼ਕਲੋ ਸੂਰਤ ਵਰਗੇ ਟੁੱਚੇ ਮਿਲ ਜਾਂਦੇ ਨੇ, ਬਾਦਲ ਵਰਗੇ। ਔਰ ਉਹ ਜਿਹੜਾ ਆਪਣੇ ਲੋਕਾਂ ਦੇ ਉੱਤੇ ਜਿਹੜਾ ਉਹਨਾਂ ਦੇ ਉਸ ਜੰਗਲ ਦੇ ਕੱਟਣ ਵਾਂਗ ਉਸ ਕੁਹਾੜੀ ਦਾ ਦਸਤਾ ਬਣਦੇ ਨੇ। ਉਹਦਾ ਨਾਂ ਪ੍ਰਕਾਸ਼ ਸਿੰਘ ਬਾਦਲ ਹੋਏ, ਉਹਦਾ ਨਾਂ ਕੈਪਟਨ ਅਮਰਿੰਦਰ ਸਿੰਘ ਹੋਏ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਉੱਥੇ ਕੋਈ ਫਰਕ ਨਹੀਂ ਪਏਗਾ ਕਿਉਂਕਿ ਅਲਟੀਮੇਟਲੀ ਕਹਾਣੀ ਸਲੇਵਰੀ ਦੀ ਹੈ, ਗੁਲਾਮੀ ਦੀ ਹੈ। ਔਰ ਜਦੋਂ ਤੁਸੀਂ ਦੂਸਰਿਆਂ ਦੇ ਹੱਥ ਆ ਜਾਂਦੇ ਹੋ ਤੇ ਫਿਰ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਇਵੈ ਰਖਸੀ ਜਿਉ ਸਰੀਰੋਂ ਲੈ। ਜਦੋਂ ਤੁਸੀਂ ਕਿਸੇ ਦੇ ਮੁਹਤਾਜ ਹੁੰਦੇ ਹੋ ਤੇ ਫਿਰ ਇਹੀ ਹਾਲ ਹੁੰਦਾ ਹੈ ਤੇ ਉਹਦੇ ਲਈ ਫਿਰ ਜਿਹੜਾ ਸੋਲਿਊਸ਼ਨ ਹੈ ਉਹ ਵੀ ਨੌਵੇਂ ਪਾਤਸ਼ਾਹ ਨੇ ਸਾਨੂੰ ਦੱਸਿਆ ਹੋਇਆ ਕਿ ਬਲ ਹੋਆ ਬੰਧਨ ਛੁਟੈ ਸਭ ਕਿਛ ਹੋਤ ਉਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਇ। ਅਲਟੀਮੇਟਲੀ ਅਕਾਲ ਪੁਰਖ ਦੇ ਹੱਥ ਹੈ ਪਰ ਬਲ ਦੇ ਨਾਲ ਹੀ, ਤਾਕਤ ਦੇ ਨਾਲ ਹੀ, ਪੋਲੀਟੀਕਲ ਸੋਵਰਨਿਟੀ ਦੇ ਨਾਲ ਹੀ ਬੰਧਨ ਗੁਲਾਮੀ ਦੇ ਸੰਗਲ ਕੱਟੇ ਜਾਣਗੇ। ਇਹੀ ਅਲਟੀਮੇਟ ਉਪਾਅ ਹੈ। ਇਹਦੇ ਨਾਲ ਹੀ ਉਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਗੁਰੂ ਪੰਥ ਦੀ ਆਨ ਸ਼ਾਨ ਜਿਹੜੀ ਹੈ ਉਹ ਬਹਾਲ ਹੋ ਸਕੇਗੀ। ਜੀ ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।